ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਮਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਤੇ ਚੜ੍ਹਦੇ ਪੰਜਾਬ ਤੋਂ ਹੈ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੜੀ ਖਾਸ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਉਹ ਗੱਲ ਇਹ ਹੈ ਕਿ ਇੰਡੀਆ ਦੇ ਵਿੱਚ ਤੇ ਸਾਡਾ ਇਹ ਚੈਨਲ ਜਿਹੜਾ ਪਹਿਲਾਂ ਦਾ ਹੀ ਬਲੌਕ ਹੋ ਗਿਆ ਹੋਇਆ। ਇੰਡੀਆ ਦੇ ਵਿੱਚ YouTube ਦੇ ਉੱਤੇ ਇੰਡੀਅਨ ਗਵਰਨਮੈਂਟ ਨੇ ਸਾਡਾ ਚੈਨਲ ਬਲੌਕ ਕਰਵਾ ਛੱਡਿਆ, ਲੇਕਿਨ ਹੁਣ ਜਿਹੜੀ ਗੱਲ ਰਹਿ ਗਈ ਹੈ ਉਹ ਪਾਕਿਸਤਾਨ ਦੀ ਹੈ। ਅਤੇ ਸਾਨੂੰ ਹੁਣ ਪਤਾ ਲੱਗਾ ਹੈ ਕਿ ਪਾਕਿਸਤਾਨ ਨੇ ਵੀ ਗਿੱਟ-ਮਿੱਟ YouTube ਨਾਲ ਕਰ ਲਈ ਹੈ ਅਤੇ ਉਹਨਾਂ ਨੇ ਆਲਰੇਡੀ ਵਕਾਰ ਮਲਿਕ ਸਾਹਿਬ, ਸਬੀ ਕਾਜ਼ਮੀ ਸਾਹਿਬ, ਅਹਿਮਦ ਨੂਰਾਨੀ ਸਾਹਿਬ, ਉਹਨਾਂ ਦੇ ਚੈਨਲ ਉਹਨਾਂ ਨੇ ਬਲੌਕ ਕਰਵਾ ਛੱਡੇ ਨੇ। ਇਹਦਾ ਮਤਲਬ ਹੈ ਅਗਲੀ ਕਿਸ ਜਿਹੜੀ ਅਗਲੀ ਡੋਜ਼ ਸਾਨੂੰ ਲੱਭਣੀ ਹੈ ਅਤੇ ਸਾਡਾ ਵੀ ਉਰਦੂ ਵੀਲਾਗ ਵੀ ਅਤੇ ਪੰਜਾਬੀ ਵੀਲਾਗ ਵੀ ਦੋਵੇਂ ਜਿਹੜੇ ਨੇ ਉਹ ਜ਼ਾਹਿਰ ਹੈ ਬਲੌਕ ਹੋ ਜਾਣਗੇ। ਜਦੋਂ ਬਲੌਕ ਹੋ ਗਏ ਤੇ ਉਹ ਫਾਇਰਵਾਲ ਵਾਲਾ ਕੰਮ ਨਹੀਂ ਹੋਏਗਾ ਵੀ ਉਹ ਜਿੱਥੇ ਚੱਕਾ ਘੁੰਮੀ ਜਾਂਦਾ ਸੀ, ਪਹੀਆ ਘੁੰਮੀ ਜਾਂਦਾ ਸੀ। ਇਹਦਾ ਮਤਲਬ ਹੈ ਕਿ ਅਸੀਂ ਤੁਹਾਨੂੰ ਉੱਥੇ YouTube 'ਤੇ ਨਜ਼ਰ ਹੀ ਨਹੀਂ ਆਵਾਂਗੇ। ਤੁਸੀਂ ਸਾਡਾ ਨਾਮ ਹੀ ਸਰਚ ਕਰੋਗੇ ਅਤੇ ਅਸੀਂ ਪਾਕਿਸਤਾਨ 'ਚ ਤੁਹਾਨੂੰ ਦਿਖਾਈ ਨਹੀਂ ਦਿਆਂਗੇ। ਅਤੇ ਜਦੋਂ ਅਸੀਂ ਵੇਖਣਾ ਹੀ ਨਹੀਂ ਤਾਂ ਤੁਸੀਂ ਮਤਲਬ ਸਾਹਮਣੇ ਨਹੀਂ ਆਉਣਾ ਤੁਹਾਡੀ YouTube 'ਤੇ, ਤੁਸੀਂ ਵੇਖਣਾ ਕਿਵੇਂ? ਫਿਰ ਉਹਦਾ ਹੱਲ ਕੱਢਿਆ। ਹੁਣ ਉਹਦੇ ਹੱਲ ਦੋ ਨੇ। ਇੱਕ ਤਾਂ ਸਾਡਾ WhatsApp ਚੈਨਲ ਜੁਆਇਨ ਕਰੋ। ਇਹ ਜਿਹੜਾ WhatsApp ਚੈਨਲ ਹੈ ਇਹ ਜਦੋਂ ਤੁਸੀਂ ਜੁਆਇਨ ਕਰਦੇ ਹੋ ਤਾਂ ਸਾਡਾ ਤੁਹਾਡਾ WhatsApp 'ਤੇ ਡਾਇਰੈਕਟ ਰਾਬਤਾ ਹੋ ਜਾਂਦਾ। ਲੇਕਿਨ ਇਹਦੇ 'ਚ ਇੱਕ ਚੰਗੀ ਗੱਲ ਹੈ, ਉਹ ਇਹ ਹੈ ਕਿ ਤੁਸੀਂ ਜਿਸ ਵੇਲੇ WhatsApp ਜੁਆਇਨ ਕਰਦੇ ਹੋ ਤਾਂ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਤੁਸੀਂ WhatsApp ਜੁਆਇਨ ਕੀਤੀ ਹੈ। ਇਹਦਾ ਮਤਲਬ ਇਹ ਹੈ ਕਿ ਚੌਧਰੀ ਨੂੰ ਵੀ ਪਤਾ ਨਹੀਂ ਲੱਗ ਸਕਦਾ। ਅਤੇ ਇਹ ਨਹੀਂ ਘਬਰਾਉਣਾ ਵੀ ਗਿੱਲ ਸਾਹਿਬ ਦਾ WhatsApp ਜੁਆਇਨ ਕੀਤਾ ਤਾਂ ਸਾਡਾ ਨੰਬਰ ਲੀਕ ਹੋ ਜਾਣਾ, ਚੌਧਰੀ ਨੂੰ ਪਤਾ ਲੱਗ ਜਾਣਾ। ਨਹੀਂ, ਨਾ ਮੈਨੂੰ ਪਤਾ ਲੱਗ ਸਕਦਾ, ਨਾ ਚੌਧਰੀ ਨੂੰ ਪਤਾ ਲੱਗ ਸਕਦਾ। ਅਤੇ ਤੁਸੀਂ ਬਿਲਕੁਲ ਮਹਿਫੂਜ਼ ਹੋ। ਤੁਸੀਂ ਇਸ WhatsApp ਚੈਨਲ ਨੂੰ ਜੁਆਇਨ ਕਰੋ। ਫਾਇਦਾ ਕੀ ਹੋਏਗਾ? ਫਾਇਦਾ ਹੋਏਗਾ ਕਿ ਜਦੋਂ ਸਾਨੂੰ ਬਲਾਕ ਕਰ ਦੇਣ ਜਾਂ ਕੋਈ ਐਸੀ ਸੂਰਤ ਹਾਲ ਜਿੱਥੇ ਤੁਹਾਨੂੰ ਡਾਇਰੈਕਟ ਇਨਫੋਰਮੇਸ਼ਨ ਦੇਣੀ ਹੈ, ਸਾਡਾ ਤੁਹਾਡਾ ਰਾਬਤਾ ਡਾਇਰੈਕਟ ਹੋ ਜਾਏਗਾ। ਅਸੀਂ ਤੁਹਾਡੇ WhatsApp ਦੇ ਉੱਤੇ ਉਹ ਇਨਫੋਰਮੇਸ਼ਨ ਭੇਜ ਸਕਾਂਗੇ। 1 ਨੰਬਰ 2 ਤੁਸੀਂ ਇਹ ਕਰਨਾ ਹੈ ਕਿ ਅਸੀਂ ਤੁਹਾਨੂੰ ਇਹ VPNs ਦੀ ਲਿਸਟ ਦੇ ਰਹੇ। ਇਹ ਉਹ ਅਸੀਂ VPN ਕੱਢੇ ਨੇ ਜਿਹੜੇ ਫ੍ਰੀ ਆਫ ਕਾਸਟ ਨੇ, ਜਿਨ੍ਹਾਂ ਵਾਸਤੇ ਤੁਹਾਨੂੰ ਕੋਈ ਕ੍ਰੈਡਿਟ ਕਾਰਡ ਨਹੀਂ ਚਾਹੀਦਾ, ਜਿਨ੍ਹਾਂ ਵਾਸਤੇ ਤੁਹਾਨੂੰ ਕੋਈ ਪੈਸੇ ਅਦਾ ਕਰਨ ਦੀ ਜ਼ਰੂਰਤ ਨਹੀਂ ਹੈ, ਫ੍ਰੀ ਨੇ ਔਰ ਇਹ ਸਾਰੇ ਸੇਫ ਨੇ। ਕੋਈ ਅਮਰੀਕਾ ਦਾ ਹੈ, ਕੋਈ ਯੂਰਪ ਦਾ ਹੈ, ਕੋਈ ਕੈਨੇਡਾ ਦਾ ਹੈ। ਇਹ ਉਹਨਾਂ ਮੁਲਕਾਂ ਦੇ VPN ਨੇ, ਸੇਫ ਵੀ ਨੇ ਅਤੇ ਕਾਨੂੰਨੀ ਵੀ ਨੇ। ਤੁਸੀਂ ਇਹ VPN ਹੁਣੇ ਹੀ ਇਹਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਲਓ ਤਾਂ ਕਿ ਜਿਸ ਵੇਲੇ ਸਾਡਾ ਅਗਰ ਜਿਹੜਾ ਉਹ ਬੰਦ ਹੋ ਜਾਏ, ਅਗਰ ਚੈਨਲ ਅੱਗੇ 3-4 ਲੋਕਾਂ ਦੇ ਤੇ ਹੋ ਚੁੱਕੇ ਨੇ, ਜਿਸ ਵੇਲੇ ਸਾਡਾ ਬੰਦ ਹੋਏ ਤਾਂ ਫਿਰ ਤੁਹਾਨੂੰ ਉੱਥੇ ਨਜ਼ਰ ਤੇ ਆਉਣਾ ਨਹੀਂ। ਅਤੇ ਅਗਰ ਤੁਸੀਂ ਮੇਰਾ, ਇਮਰਾਨ ਰਿਆਜ਼ ਸਾਹਿਬ ਦਾ, ਮੋਹਿਤ ਪੀਰਜ਼ਾਦਾ ਸਾਹਿਬ ਦਾ, ਸਾਬਿਰ ਸ਼ਾਕਿਰ ਸਾਹਿਬ, ਵਜਾਹਤ ਸਈਦ ਖਾਨ, ਇਹਨਾਂ 'ਚੋਂ ਕਿਸੇ ਦਾ ਫਿਰ ਤੁਸੀਂ ਵੀਲੌਗ ਵੇਖਣਾ ਹੋਏਗਾ ਅਤੇ ਜ਼ਾਹਿਰ ਹੈ ਤੁਹਾਨੂੰ ਫਿਰ VPN ਇਸਤੇਮਾਲ ਕਰਨਾ ਪਏਗਾ। ਇਸ ਲਈ ਇਹ VPN ਤੁਹਾਨੂੰ ਰਿਕਮੈਂਡ ਕੀਤੇ ਨੇ। ਇਹ ਪਹਿਲਾ, ਦੂਜਾ, ਤੀਜਾ, ਚੌਥਾ ਨੰਬਰ ਜਿਹੜਾ ਇਹ ਅਸੀਂ ਪ੍ਰਾਇਓਰਿਟੀ ਬੇਸ 'ਤੇ ਕੀਤੇ ਨੇ। ਸਾਡੀ ਰਿਕਮੈਂਡੇਸ਼ਨ ਹੈ ਕਿ ਪਹਿਲੇ, ਦੂਸਰੇ, ਤੀਸਰੇ ਦੇ ਵਿੱਚੋਂ ਇਸਤੇਮਾਲ ਕਰੋ। ਲੇਕਿਨ ਅਗਰ ਉਹ ਠੀਕ ਤੁਹਾਡੇ ਲਈ ਕੰਮ ਨਹੀਂ ਕਰਦਾ ਤਾਂ ਫਿਰ ਥੱਲੇ ਵਾਲੇ ਕੋਈ ਵੀ ਡਾਊਨਲੋਡ ਕਰ ਲਓ। ਲੇਕਿਨ ਜਿਹੜੇ ਸਭ ਤੋਂ ਚੰਗੇ ਨੇ ਉਹ ਅਸੀਂ ਉੱਤੇ ਰੱਖੇ ਨੇ। ਉਹਨਾਂ ਦਾ ਵੀ ਤੁਹਾਨੂੰ ਅਸੀਂ ਲਿੰਕ ਵੀ ਸ਼ੇਅਰ ਕਰ ਰਹੇ ਹਾਂ ਔਰ ਇਹ WhatsApp ਜਿਹੜਾ ਚੈਨਲ ਹੈ ਇਹਦਾ ਲਿੰਕ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਔਰ ਕਮੈਂਟਸ ਦੇ ਵਿੱਚ ਵੀ ਸ਼ੇਅਰ ਕਰਾਂਗੇ, ਡਿਸਕ੍ਰਿਪਸ਼ਨ ਦੇ ਵਿੱਚ ਵੀ ਸ਼ੇਅਰ ਕਰਾਂਗੇ ਅੱਜ। ਔਰ ਇਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਉਹ ਜਿਹੜਾ VPNs ਦਾ ਲਿੰਕ ਹੈ ਉਹ ਤੁਹਾਨੂੰ WhatsApp ਚੈਨਲ ਜਦੋਂ ਤੁਸੀਂ ਜੁਆਇਨ ਕਰ ਲਓਗੇ ਅਤੇ ਡਾਕੂਮੈਂਟ ਉੱਥੇ ਵੀ ਘੱਲ ਦਿਆਂਗੇ ਤਾਂ ਕਿ ਤੁਹਾਨੂੰ ਆਪਣੀ WhatsApp 'ਚ ਮਿਲ ਜਾਏ ਕਿ ਤੁਸੀਂ ਲਿੰਕ ਕਰੋ, ਕਲਿੱਕ ਦੇ ਉੱਤੇ, ਆਪਣਾ ਲਿੰਕ ਦੇ ਉੱਤੇ ਕਲਿੱਕ ਕਰੋ ਅਤੇ ਤੁਸੀਂ ਐਪ ਇੰਸਟਾਲ ਕਰ ਲਓ ਡਾਇਰੈਕਟ ਹੀ ਆਪਣੇ ਫ਼ੋਨ ਦੇ ਵਿੱਚ। ਜਿਹੜੀ ਵੀ ਤੁਸੀਂ ਜਿਹੜਾ VPN ਵੀ ਕਰਨਾ ਸਾਰਿਆਂ ਦੇ ਵਿੱਚੋਂ ਉਹ ਤੁਹਾਨੂੰ ਉੱਥੇ ਭੇਜ ਦਿਆਂਗੇ ਡਾਕੂਮੈਂਟ। ਨਾਲ ਇਸ ਜਿਹੜਾ ਸਾਡਾ ਵੀਲੌਗ ਹੈ ਇਹਦੀ ਡਿਸਕ੍ਰਿਪਸ਼ਨ ਔਰ ਕਮੈਂਟ ਸੈਕਸ਼ਨ 'ਚ ਵੀ ਉਹਦਾ ਲਿੰਕ ਅਸੀਂ ਜਿਹੜਾ ਉਹ ਰੱਖ ਦਿਆਂਗੇ। ਹੁਣ ਆਉਣੇ ਪਹਿਲੀ ਖਬਰ ਵਾਲੇ ਪਾਸੇ। ਚੜ੍ਹਦੇ ਪੰਜਾਬ ਤੋਂ ਖਬਰ ਹੈ ਅੰਮ੍ਰਿਤਸਰ ਤੋਂ। ਖਬਰ ਇਹ ਹੈ ਕਿ ਅੰਮ੍ਰਿਤਸਰ ਦੇ SSP ਮਨਿੰਦਰ ਸਿੰਘ ਸਾਹਿਬ ਨੇ ਨਾਮਾ ਨਿਗਾਰਾਂ ਨੂੰ, ਅਖਬਾਰ ਨਵੀਸਾਂ ਨੂੰ ਇਹ ਦੱਸਿਆ ਹੈ ਕਿ ਕੱਚੀ ਸ਼ਰਾਬ, ਹਾਂਜੀ, ਇਹ ਪੰਜਾਬ ਦਾ ਅਤੇ ਸਿੰਧ ਦਾ ਬੜਾ ਔਂਤਰਾ ਮਸਲਾ ਹੈ। ਇੱਥੇ ਲੋਕ ਕੱਚੀ ਸ਼ਰਾਬ ਪੀ ਕੇ ਮਰ ਜਾਂਦੇ ਨੇ। ਸ਼ਰਾਬ ਜਿਹੜੀ ਉਹ ਜ਼ਹਿਰੀਲੀ ਹੁੰਦੀ, ਉਹਨੂੰ ਜਦੋਂ ਕਸ਼ੀਦ ਕਰਦੇ ਨੇ ਅਤੇ ਸਹੀ ਉਹਦਾ ਪ੍ਰੋਸੈਸ ਫੋਲੋ ਨਹੀਂ ਕਰਦੇ, ਉਹ ਜ਼ਹਿਰ ਬਣ ਜਾਂਦੀ ਹੈ। ਜਿਸ ਵੇਲੇ ਪੀਂਦੇ ਨੇ ਤਾਂ ਫਿਰ ਉਹ ਮੂਧਿਆਂ ਕਰ ਦਿੰਦੀ ਹੈ ਅਤੇ ਪਤਾ ਵੀ ਨਹੀਂ ਲੱਗਦਾ। 6 ਬੰਦੇ ਜਿਹੜੇ ਹੁਣ ਤੱਕ 14 ਬੰਦੇ ਮਰ ਚੁੱਕੇ ਨੇ ਅਤੇ 6 ਇਸ ਵਕਤ ਹਸਪਤਾਲ 'ਚ ਨੇ। 5 ਪਿੰਡ ਨੇ ਜਿੱਥੇ ਕਿਸੇ ਨੇ ਬੋਤਲਾਂ ਸਪਲਾਈ ਕੀਤੀਆਂ ਨੇ ਅਤੇ ਡੱਟ ਖੁੱਲ੍ਹੇ ਨੇ ਬੋਤਲਾਂ ਦੇ, ਅਤੇ ਬਸ ਫਿਰ ਡੱਟ ਹੀ ਖੁੱਲ੍ਹੇ ਨੇ, ਫਿਰ ਬੰਦੇ ਫੱਟਰ ਹੋ ਗਏ ਨੇ। ਇੱਕ ਤਾਂ ਜਿਹੜਾ ਪਿੰਡ ਬੰਗਾਲੀ ਹੈ, ਦੂਸਰਾ ਪਤਾਲਪੁਰੀ ਹੈ, ਮਰਾਰੀ ਕਲਾਂ ਹੈ, ਥੈਰੀਵਾਲ ਹੈ ਅਤੇ ਤਲਵੰਡੀ ਘੁੰਮਣ। ਇਹ ਘੁੰਮਣਾਂ ਦੇ ਪਿੰਡ ਦੇ ਵਿੱਚ ਵੀ ਉੱਥੇ ਕੰਮ ਪੈ ਗਿਆ। ਘੁੰਮਣੋਂ ਬੰਦੇ ਦੇ ਪੁੱਤਰ ਬਣ ਜਾਓ। ਕਿਉਂ ਕੱਚੀ ਸ਼ਰਾਬ ਪੀਂਦੇ ਹੋ, ਜਾਲੀ ਸ਼ਰਾਬ ਪੀਂਦੇ ਹੋ? ਇਹ ਕੰਮ ਹੀ ਭੈੜਾ ਹੈ। ਇਹ ਜ਼ਰੂਰ ਪੀਣੀ ਜੇ ਘੋਰ ਸ਼ਾਹ ਪੀ ਲਓ, ਰੂਹ ਅਫਜ਼ਾ ਪੀਓ, ਕੋਈ ਕੋਕ ਸ਼ੋਕ ਪੀਓ, ਪੈਪਸੀ ਪੀਓ, ਇਹ ਜ਼ਰੂਰ ਇਹ ਕੰਮ ਕਰਨਾ ਹੈ। ਲੇਕਿਨ ਚਲੋ ਅਗਰ ਤੁਸੀਂ ਕਰਨਾ ਹੀ ਹੈ, ਨਹੀਂ ਮੁੜਨਾ, ਤਾਂ ਫਿਰ ਅਸਲੀ ਲੈ ਕੇ ਪੀਓ। ਇਹ ਕੱਚੀ ਸ਼ਰਾਬ ਅਤੇ ਜਾਲੀ ਸ਼ਰਾਬ ਕਿਉਂ ਪੀਂਦੇ ਹੋ?
ਤੇ ਬਹਰਹਾਲ ਮਨਿੰਦਰ ਸਿੰਘ ਸਾਹਿਬ ਨੇ ਦੱਸਿਆ ਵੀ ਅਸੀਂ ਉੱਥੇ ਸਾਰਾ ਕੰਮ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬੰਦੇ ਸ਼ੰਦੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਬੰਦੇ ਜਿਹੜੇ ਹੁਣ 14 ਬੰਦੇ ਤੇ ਫੱਟਰ ਹੋ ਗਏ ਨੇ। ਅੱਛਾ, ਇੱਕ ਵਾਰੀ ਸਿੰਧ 'ਚ ਵੀ ਇਹ ਕੰਮ ਹੋਇਆ ਸੀ, ਸਾਈਂ ਕਾਇਮ ਅਲੀ ਸ਼ਾਹ ਸਾਹਿਬ ਗਏ ਸਨ ਤੇ ਉਹਨਾਂ ਕੋਲੋਂ ਕਿਸੇ ਨੇ ਪੁੱਛਿਆ ਕਿ ਜੀ ਇਹ ਬੰਦੇ ਮਰ ਗਏ ਨੇ, ਉਹਨਾਂ ਕਿਹਾ ਜੀ ਸ਼ਹੀਦ ਹੋ ਗਏ ਨੇ ਰੱਬ ਦੀ ਰਾਹ ਦੇ ਉੱਤੇ, ਹਾਦਸਾ ਤਾਂ ਮਰ ਗਏ ਨੇ, ਸ਼ਹੀਦ ਹੋ ਗਏ ਨੇ, ਕੋਈ ਐਸੀ ਗੱਲ ਨਹੀਂ। ਬਹਰਹਾਲ ਤੁਹਾਨੂੰ ਪਤਾ ਕਿ ਕਾਇਮ ਅਲੀ ਸ਼ਾਹ ਸਾਹਿਬ ਕੁਝ ਵੀ ਕਹਿ ਸਕਦੇ ਨੇ, ਸਾਡੇ ਬਜ਼ੁਰਗ ਨੇ, ਸਾਡੇ ਲਈ ਇਹਤਰਾਮ ਦੀ ਜਗ੍ਹਾ 'ਤੇ ਨੇ। ਮੈਂ ਤਾਂ ਤੁਹਾਨੂੰ ਇੱਕ ਵਾਕਿਆ ਸਿਰਫ ਚੇਤਾ ਕਰਕੇ ਦੱਸਿਆ ਕਿ ਉੱਥੇ ਕੀ ਕੀ ਕੰਮ ਜਿਹੜਾ ਉਹ ਹੋਇਆ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ ਕਿ ਇਸ ਵੇਲੇ ਇੱਕ ਹੋਰ ਬੜਾ ਕੜਮਾਸ ਪਿਆ ਹੋਇਆ। ਇਸ ਵੇਲੇ ਤੁਹਾਨੂੰ ਪਤਾ ਵੀ ਇੰਡੀਆ ਵਾਲੇ ਆਉਂਦੇ ਨੇ ਵੀ ਅਸੀਂ ਜਿੱਤੇ ਹਾਂ, ਪਾਕਿਸਤਾਨ ਵਾਲੇ ਆਉਂਦੇ ਨੇ ਵੀ ਅਸੀਂ ਜਿੱਤੇ ਹਾਂ। ਇਹ ਹੁਣ ਜਿੱਤ ਦਾ ਐਲਾਨ ਥੜਿਆਂ 'ਤੇ, ਬਾਜ਼ਾਰਾਂ 'ਤੇ, ਚੌਂਕਾਂ ਦੇ ਵਿੱਚ ਹੋ ਰਿਹਾ। ਚੌਕ ਵੀ ਹੁੰਦਾ ਅਤੇ ਪੰਜਾਬੀ 'ਚ ਚੌਂਕ ਵੀ ਆਖੀਦਾ। ਇਹ ਚੌਂਕਾਂ ਦੇ ਵਿੱਚ ਜਨਾਬ ਇਹਦੇ 'ਤੇ ਗੱਲਬਾਤ ਹੋ ਰਹੀ ਹੈ। ਅਤੇ ਹੁਣ ਇੱਕ ਡਿਜੀਟਲ ਚੌਂਕ ਵੀ ਬਣੇ ਨੇ, ਡਿਜੀਟਲ ਥੜੇ ਵੀ ਨੇ, ਡਿਜੀਟਲ ਬੈਠਕਾਂ ਵੀ ਹੋ ਰਹੀਆਂ ਨੇ। ਉਹ ਹੁੰਦੀਆਂ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਜਿਵੇਂ ਟਵਿੱਟਰ 'ਤੇ ਸਪੇਸ ਹੈ, ਉਹ ਇੰਝ ਹੀ ਹੈ ਜਿਵੇਂ ਪਿੰਡ ਦੇ ਵਿੱਚ ਆਪਣਾ ਕਿਸੇ ਚੌਂਕ ਦੇ ਵਿੱਚ ਖਲੋ ਕੇ ਗੱਲਬਾਤ ਲੋਕ ਕਰਦੇ ਨੇ, ਇੰਝ ਹੀ ਹੁਣ ਸਪੇਸ ਹੈ, ਉੱਥੇ ਬੰਦੇ ਇਕੱਠੇ ਹੋ ਕੇ ਗੱਪਸ਼ੱਪ ਲਾਉਂਦੇ ਨੇ। ਉੱਥੇ ਜਿਹੜੀ ਹਿੰਦੁਸਤਾਨੀ ਸਪੇਸਾਂ ਨੇ, ਇੰਡੀਅਨ ਸਪੇਸਾਂ, ਉੱਥੇ ਜਿਹੜੇ ਸਾਡੇ ਮੁੰਡੇ ਨੇ, ਤੁਹਾਨੂੰ ਪਤਾ ਮੁੰਡੇ ਸਾਡੇ ਜਿਹੜੇ ਹੈ ਯੂਥ ਹੈ, ਸਪੈਸ਼ਲੀ ਜੈਨ ਜ਼ੀ ਜਿਹਨਾਂ ਨੂੰ ਆਉਂਦੇ ਨੇ, ਬੜੇ ਹੀ ਅਥਰੇ ਨੇ ਔਰ ਇੱਕ ਕਸੂਤੇ ਵੀ ਨੇ ਥੋੜ੍ਹੇ, ਜਿਹਨਾਂ ਦਾ ਸੁਭਾਅ ਵੀ ਕੱਬਾ ਅਤੇ ਇਹ ਚਾਤਰ ਵੀ ਬੜੇ ਨੇ। ਇਹ ਨਾਂ ਰੱਖ ਲੈਂਦੇ ਨੇ ਉੱਥੇ ਇੰਡੀਆ ਵਾਲੇ, ਕੋਈ ਆਪਣਾ ਨਾਂ ਵਿਕਰੰਤ ਰੱਖ ਲੈਂਦਾ ਹੈ, ਕੋਈ ਹੋਰ ਰੱਖ ਲੈਂਦਾ, ਜਾ ਵੜਦੇ ਨੇ ਉਹਨਾਂ ਦੀਆਂ ਸਪੇਸਾਂ 'ਚ। ਸ਼ੁਰੂ ਗੱਲ ਇਵੇਂ ਹੀ ਕਰਦੇ ਨੇ ਕਿ ਜਿਵੇਂ ਇਹਨਾਂ ਪਾਕਿਸਤਾਨ ਦੇ ਖਿਲਾਫ ਗੱਲ ਕਰਨੀ ਹੈ ਔਰ ਉਸ ਤੋਂ ਬਾਅਦ ਧੂੜਾਂ ਪੁੱਟ ਦਿੰਦੇ ਨੇ ਮੋਦੀ ਦੀਆਂ ਔਰ ਦੂਸਰਿਆਂ ਦੀਆਂ। ਫਿਰ ਉਹ ਕੱਢਦੇ ਨੇ ਗਾਲਾਂ ਅੱਗੋਂ ਕੱਚੀ ਸ਼ਰਾਬ ਪੀ ਪੀ ਕੇ, ਅਤੇ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸੇ ਨੂੰ ਜਾਣਾ। ਬਹਰਹਾਲ ਅਗਲੀ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ ਉਹ ਹੈ ਸਰਦਾਰ ਜੀ ਨੇ। ਇਹਨਾਂ ਨੇ ਬੜੀ ਤੱਤੀ ਗੱਲ ਕੀਤੀ ਹੈ, ਅਤੇ ਤੱਤੀ ਨਹੀਂ ਮੈਂ ਕਹਾਂਗਾ, ਨਿੱਘੀ ਗੱਲ ਕੀਤੀ ਹੈ। ਇਹਨਾਂ ਆਖਿਆ, ਨਿੱਘੀ ਹੁੰਦੀ ਹੈ ਜਿਹੜੀ ਜਿਵੇਂ ਗਰਮੈਸ਼ ਵਾਲੀ ਗੱਲ ਹੁੰਦੀ, ਬਟ ਚੰਗੀ ਗਰਮੈਸ਼, ਜਿਹੋ ਜਿਹੀ ਰਜ਼ਾਈ ਦੇ ਵਿੱਚ ਗਰਮੈਸ਼ ਆਉਂਦੀ ਹੈ। ਉਹਨਾਂ ਆਖਿਆ ਵੀ ਜਿਹੜਾ ਦੇਸ਼ ਹੈ, ਮੁਲਕ ਹੈ, ਉਹਦਾ ਪੇਟ ਭਰਨਾ ਹੋਵੇ, ਢਿੱਡ ਭਰਨਾ ਹੋਵੇ ਉਹਦਾ, ਅਤੇ ਸਰਦਾਰਾਂ ਨੂੰ ਅੱਗੇ ਕਰ ਦਿਓ। ਮਤਲਬ ਕਿ ਵਾਈ ਬੀਜੀ ਕਰੋ, ਕਣਕ ਬੀਜੋ, ਸਰਦਾਰਾਂ ਨੂੰ ਅੱਗੇ ਕਰ ਦਿਓ। ਮਾਰ ਪੈਣੀ ਹੋਵੇ ਤਾਂ ਸਰਦਾਰਾਂ ਨੂੰ ਅੱਗੇ ਕਰ ਦਿਓ, ਜਿੱਥੇ ਮਾਰ ਖਾਣੀ ਹੈ ਉੱਥੇ ਸਰਦਾਰਾਂ ਨੂੰ ਅੱਗੇ ਕਰ ਦਿਓ। ਚੇਤੇ ਕਰੋ ਜਦੋਂ ਵਰਲਡ ਵਾਰ 1, 2 ਉਸ ਵੇਲੇ ਅਸੀਂ ਬ੍ਰਿਟਿਸ਼ ਕਬਜ਼ੇ ਦੇ ਵਿੱਚ ਸਾਂ, ਅਤੇ ਜਿਸ ਵੇਲੇ ਬਰਤਾਨੀਆ ਸਰਕਾਰ ਦੀ ਜੰਗ ਹੁੰਦੀ ਸੀ ਅਤੇ ਉਹ ਇੰਡੀਆ ਤੋਂ ਵੀ ਫੌਜੀ ਧੱਕੇ ਨਾਲ ਉੱਥੇ ਲੈ ਕੇ ਜਾਂਦੇ ਸਨ ਵੰਗਾਰ 'ਤੇ। ਇਹ ਮੰਗਵੀਂ ਜਿਹੜੀ ਜੰਗ ਲੜਨੀ ਹੁੰਦੀ ਹੈ ਨਾ, ਜਾਂ ਤੁਸੀਂ ਕਹੋ ਕਿ ਕਿਸੇ ਨੂੰ ਆਖੋ ਵੀ ਯਾਰ ਇਹ ਕੰਮ ਮੇਰਾ ਪਰ ਬੰਦੇ ਤੂੰ ਆਪਣੇ ਘੱਲ ਦੇ। ਜਿਵੇਂ ਤੁਸੀਂ ਕਿਸੇ ਦਾ ਮੁਲਾਜ਼ਮ ਲੈ ਲਓ ਆਪਣੇ ਕੋਲ, ਡਰਾਈਵਰ ਕਿਸੇ ਦਾ ਮੰਗ ਲਓ 2 ਦਿਨ ਵਾਸਤੇ ਵੀ ਯਾਰ ਮੇਰਾ ਡਰਾਈਵਰ ਛੁੱਟੀ ਗਿਆ, ਤੁਸੀਂ ਆਪਣਾ ਬੰਦਾ ਦੇ ਦਿਓ, ਜਾਂ ਸਿਕਿਉਰਿਟੀ ਗਾਰਡ ਮੰਗ ਲਓ, ਜਾਂ ਕੋਈ ਵੀ ਤੁਸੀਂ ਕੰਮ ਕਿਸੇ ਕੋਲੋਂ ਕੋਈ ਸ਼ੈ ਵੀ ਮੰਗਦੇ ਹੋ ਤਾਂ ਉਹਨੂੰ ਪੰਜਾਬੀ 'ਚ ਆਉਂਦੇ ਨੇ ਵੰਗਾਰ 'ਤੇ ਬੰਦਾ ਮੰਗਣਾ। ਉਸ ਵੇਲੇ ਜਿਹੜੀ ਤਾਜੇ ਬਰਤਾਨੀਆ ਸੀ ਉਹਦੇ ਅਸੀਂ ਥੱਲੇ ਸਨ, ਅਤੇ ਉਹ ਵੰਗਾਰ 'ਤੇ ਇੱਥੋਂ ਬੰਦੇ ਲੈ ਕੇ ਜਾਂਦੇ ਸਨ। ਜੰਗ ਉਹਨਾਂ ਦੀ ਆਪਣੀ ਸੀ ਯੂਰਪ ਵਾਲਿਆਂ ਦੀ, ਇੱਕ ਦੂਜੇ ਨਾਲ ਬੰਦੇ ਇੱਥੋਂ ਲਿਜਾ ਮਰਵਾਉਂਦੇ ਸਨ ਸਾਡੇ। ਉਹ ਵੀ ਸਾਰੇ ਪੰਜਾਬੀ ਜਾਂਦੇ ਸਨ, ਸਰਦਾਰ ਹੀ ਜਾਂਦੇ ਸਨ ਲੜਨ, ਹੋਰ ਨਹੀਂ ਜਾਂਦਾ। ਇਹਦੇ 'ਤੇ ਕੋਈ ਥੋੜ੍ਹੀਆਂ ਬਹੁਤੀਆਂ ਫਿਲਮਾਂ ਵੀ ਬਣੀਆਂ ਨੇ, ਕੋਸ਼ਿਸ਼ ਕਰਾਂਗੇ ਕੋਈ ਲਿੰਕ ਇਹਦੇ ਵਿੱਚ ਵੀਲੌਗ ਦੇ ਆਖਰ 'ਤੇ ਸ਼ੇਅਰ ਕਰ ਦਈਏ। ਇੱਕ ਅੱਧੀ ਫਿਲਮ ਵੀ ਇਹਦੇ ਉੱਤੇ ਬੜੀ ਸੁਥਰੀ ਬਣੀ ਹੈ, ਮੈਨੂੰ ਉਹਨਾਂ ਦਾ ਨਾਂ ਚੇਤੇ ਭੁੱਲ ਗਿਆ, ਨਾਟ ਔਨ ਟੌਪ ਆਫ ਮਾਈ ਮਾਈਂਡ, ਮੈਂ ਵੇਖੀ ਹੈ। ਇੰਡੀਅਨ ਪੰਜਾਬ, ਚੜ੍ਹਦੇ ਪੰਜਾਬ ਵਾਲਿਆਂ ਨੇ ਬਣਾਈ ਹੈ, ਅਤੇ ਬੜੀ ਸੁਥਰੀ ਫਿਲਮ ਸੀ ਉਹ ਦੱਸਿਆ ਵੀ ਉੱਥੇ ਸਰਦਾਰ ਜਿਹੜੇ ਗਏ ਉਹਨਾਂ ਨਾਲ ਕੀ ਕੁਛ ਹੁੰਦਾ ਸੀ, ਅਤੇ ਕੀ ਮਾਮਲਾਤ ਜਿਹੜੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੇ ਵਿੱਚ ਉੱਥੇ ਇਨਵੋਲਵ ਕੀਤਾ ਜਾਂਦਾ ਸੀ। ਬਹਰਹਾਲ ਸਰਦਾਰ ਜੀ ਨੇ ਕਿਹਾ ਵੀ ਮਾਰ ਪਾਉਣੀ ਹੋਵੇ ਅਤੇ ਇਹ ਜ਼ਰਾ ਇਹ ਵੀਡੀਓ ਵੇਖੋ, ਉਹਨਾਂ ਨੇ ਆਖਿਆ ਕੀ ਹੈ ਪੂਰੀ ਗੱਲ। ਵੀ ਜਦੋਂ ਦੇਸ਼ ਦਾ ਢਿੱਡ ਭਰਨਾ ਉਦੋਂ ਸਰਦਾਰ ਅੱਗੇ ਕਰ ਦਿਓ, ਕਰੋਨਾ 'ਚ ਲੰਗਰ ਲਾਉਣੇ ਸਰਦਾਰ ਅੱਗੇ ਕਰ ਦਿਓ, ਹੁਣ ਕੁੱਟ ਖਾਣੀਆਂ ਤੇ ਸਰਦਾਰ ਅੱਗੇ ਕਰ ਦਿਓ। ਵੇਖ ਲਈ ਜੇ ਇਹ ਗੱਲ ਸਰਦਾਰ ਜੀ ਦੀ ਠੀਕ ਹੈ। ਜੇ ਇਸ ਵੇਲੇ ਵੀ ਪਾੜੇ ਪਾਉਣੇ ਹੋਣ, ਉਸ ਵੇਲੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਨੂੰ ਇੱਕ ਦੂਜੇ ਦੇ ਸਾਹਮਣੇ ਕਰ ਦਿੰਦੇ ਨੇ, ਅਤੇ ਇਹ ਘੁਲ ਕੇ ਮਾਰ ਕੇ ਲਾਠੀਆਂ ਇੱਕ ਦੂਜੇ ਨੂੰ ਅਤੇ ਆਪਣੀ ਤਬਾਹੀ ਕਰ ਦਿੰਦੇ ਨੇ। ਅੱਛਾ ਜੀ, ਜ਼ੀਰਕਪੁਰ ਭਾਰਤ ਦੀ ਗੱਲ ਕਰਨ ਡਏ, ਉੱਥੇ ਏਅਰਬੇਸ ਦੇ ਲਾਗੋਂ ਹਸਾਸ ਏਅਰਬੇਸ ਹੈ ਉੱਥੇ ਇੱਕ। ਅੱਛਾ, ਉੱਥੋਂ ਉਹ 2 ਬੰਦੇ ਜਿਹੜੇ ਇੰਡੀਅਨ ਫਜ਼ਾਈਆ ਦੇ ਜਾਲੀ ਅਫਸਰ ਬਣ ਕੇ ਫਿਰਨ ਡਏ ਸਨ, ਉਹ ਉਹਨਾਂ ਗ੍ਰਿਫਤਾਰ ਕਰ ਲਏ। ਇਹ ਦੋਵੇਂ ਬੰਦੇ ਜਿਹੜੇ ਇਹਨਾਂ ਨੇ ਆਪਣੇ ਆਪ ਨੂੰ ਇੰਡੀਅਨ ਏਅਰਫੋਰਸ ਦਾ ਅਫਸਰ ਜ਼ਾਹਰ ਕੀਤਾ, ਅਤੇ ਇਹਨਾਂ ਨੇ ਕੋਰੀਅਰ ਕੰਪਨੀ ਦੇ ਵਿੱਚੋਂ ਵਰਦੀਆਂ ਚੋਰੀ ਕੀਤੀਆਂ। ਕਿਤੇ ਕੋਰੀਅਰ ਗਈਆਂ ਹੋਣਗੀਆਂ ਵਰਦੀਆਂ ਜਿਹੜੀਆਂ ਏਅਰਫੋਰਸ ਦੀਆਂ, ਚੋਰੀ ਕਰਕੇ ਤੇ ਉੱਥੇ ਵਰਦੀਆਂ ਪਾਈ ਫਿਰਦੇ ਸਨ। ਇਹ ਤੁਸੀਂ ਵੀ ਆਪਣੇ ਆਲੇ ਦੁਆਲੇ ਧਿਆਨ ਨਾਲ ਰਹਿਣਾ, ਪਾਕਿਸਤਾਨ ਦੇ ਵਿੱਚ ਇੱਥੇ ਵੀ ਨਾ ਕੋਈ ਫਿਰਦਾ ਹੋਵੇ, ਅਤੇ ਇਸ ਲਈ ਜਿਹੜਾ ਵੀ ਤੁਹਾਨੂੰ 2 ਨੰਬਰ ਬੰਦਾ ਲੱਗੇ, ਉਹ ਜਿਹੜੇ ਵੀ ਅਥਾਰਟੀਜ਼ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਇਨਫੋਰਮ ਕਰੋ। ਬਹਰਹਾਲ ਜਸੂਸੀ ਦੇ ਇਲਜ਼ਾਮ ਦੇ ਵਿੱਚ ਇਹਨਾਂ ਦੋਵਾਂ ਨੂੰ ਫੜ ਲਿਆ, ਅਤੇ ਇਹਨਾਂ ਦੀ ਹੁਣ ਤਹਿਕੀਕਾਤ ਹੋ ਰਹੀ। ਅੱਛਾ ਜੀ, ਜੰਗ ਹੋਈ ਅਤੇ ਬੜੀ ਤਗੜੀ ਹੋਈ, ਲੇਕਿਨ ਇੰਡੀਅਨ ਆਰਮੀ ਚੀਫ ਦਾ ਨਾਂ ਕਿਸੇ ਨੂੰ ਨਹੀਂ ਪਤਾ। ਇਹ ਸੋਹਰਾਬ ਬਰਕਤ ਸਾਹਿਬ ਕਹਿ ਰਹੇ ਨੇ, ਇਹ ਬੜੇ ਬੰਦੇ ਗੱਲ ਕਰਨ ਡਏ।
ਗੱਲ ਸੱਚੀ ਹੈ, ਮੈਂ ਇਮਾਨਦਾਰੀ ਨਾਲ ਤੁਹਾਨੂੰ ਕਹਿਣਾ। ਕੱਲ੍ਹ ਮੈਂ ਰਾਤੀ ਖਬਰ ਕੀਤੀ ਹੈ, ਅਮਰਜੀਤ ਜਾਂ ਅਮਰਪ੍ਰੀਤ ਸਿੰਘ ਜਿਹੜੇ ਨੇ, ਮੈਨੂੰ ਨਾਮ ਵੇਖੋ ਪੂਰਾ ਨਹੀਂ ਪਤਾ, ਜਿਹੜੇ ਇੰਡੀਅਨ 에ਅਰ ਚੀਫ ਨੇ, ਕੱਲ੍ਹ ਖਬਰ ਸੁਨੋ ਟੀਵੀ ਨੇ ਦਿੱਤੀ ਵੀ ਉਹਨਾਂ ਦੇ ਨਾਲ ਝਗੜਾ ਹੋ ਗਿਆ ਇੰਡੀਅਨ 에ਅਰ ਫੋਰਸ ਦੇ ਬੰਦਿਆਂ ਦਾ, ਅਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਨਾਲ ਬਦਤਮੀਜ਼ੀ ਹੋਈ ਔਰ ਤੂੰ ਤਕਾਰ ਹੋਈ ਔਰ ਹਾਥਾਪਾਈ ਹੋਈ ਔਰ ਘੁਸੁੰਨ-ਮੁੱਕੀ ਹੋਏ। ਖਬਰ ਤਾਂ ਅਸੀਂ ਦਿੱਤੀ ਕਿਉਂਕਿ ਇੱਕ ਮੇਨ ਟੀਵੀ ਚੈਨਲ ਨੇ ਖਬਰ ਦਿੱਤੀ ਹੈ, ਲੇਕਿਨ ਮੈਂ ਇਮਾਨਦਾਰੀ ਨਾਲ ਉਸ ਖਬਰ ਦਿੰਦਿਆਂ ਹੋਇਆਂ ਵੀ ਦੱਸਿਆ ਵੀ ਮੈਨੂੰ ਇਹ ਖਬਰ ਦਰੁਸਤ ਲੱਗਦੀ ਨਹੀਂ, ਕਿਉਂਕਿ ਉਹ ਜਿਹੜੀ ਖਬਰ ਦੀ ਤਰਤੀਬ ਸੀ ਉਹ ਖਬਰ ਬਣਦੀ ਨਹੀਂ। 에ਅਰ ਚੀਫ ਦੇ ਨਾਲ ਇਹੋ ਜਿਹਾ ਕੰਮ ਕਿਸੇ ਵੀ 에ਅਰ ਚੀਫ ਨਾਲ ਹੋ ਨਹੀਂ ਸਕਦਾ ਹੁੰਦਾ। ਜਿਹੜਾ ਬੰਦਾ ਵੀ ਇਹਨਾਂ ਮਾਮਲਾਤ ਨੂੰ ਸਮਝਦਾ, 에ਅਰ ਚੀਫ ਦਾ ਰੁਤਬਾ ਬੜਾ ਵੱਡਾ ਹੁੰਦਾ, ਉਹ ਸਾਡਾ 에ਅਰ ਚੀਫ ਹੋਵੇ ਜਾਂ ਉੱਤੇ ਹੋਵੇ। ਮੈਂ ਇਦਾਰੇ ਦੇ ਹਿਸਾਬ ਨਾਲ ਗੱਲ ਕਰਦਾ, ਬਾਕੀ ਤਾਂ ਰੱਬ ਨੇ ਸਾਰੇ ਇਨਸਾਨ ਬਰਾਬਰ ਬਣਾਏ ਨੇ, ਅਤੇ ਉਸ ਇਦਾਰੇ ਦੇ ਵਿੱਚ ਜਿਹੜੇ ਅਫਸਰਾਂ ਦਾ ਦੱਸਿਆ ਵੀ ਉਹ ਹੱਥੀਂ ਪੈ ਗਏ 에ਅਰ ਚੀਫ ਦੇ, ਉਹ ਅਫਸਰ ਇੰਨੀ ਤਾਦਾਦ ਦੇ ਵਿੱਚ ਜੂਨੀਅਰ ਅਫਸਰ ਉੱਥੇ 에ਅਰ ਚੀਫ ਦੇ ਸਾਹਮਣੇ ਬੈਠੇ ਨਹੀਂ ਹੋ ਸਕਦੇ ਇਹੋ ਜੀ ਸੈਂਸਿਟਿਵ ਮੀਟਿੰਗ 'ਚ। ਬਹਰਹਾਲ ਉਹ ਅਸੀਂ ਖਬਰ ਦਿੱਤੀ ਸੀ, ਨਾਲੇ ਦੱਸਿਆ ਵੀ ਸੀ ਕਿ ਜੀ ਇਹ ਖਬਰ ਹੋ ਸਕਦਾ ਝੂਠ ਹੋਵੇ, ਲੇਕਿਨ ਕਿਉਂਕਿ ਟੀਵੀ ਚੈਨਲ ਨੇ ਦਿੱਤੀ ਅਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਲੇਕਿਨ ਸਾਨੂੰ ਨਾ ਕਿਸੇ ਦਾ ਨਹੀਂ ਪਤਾ, ਮੈਨੂੰ ਵੀ ਨਹੀਂ ਨਾ ਪਤਾ, ਇੰਡੀਅਨ ਆਰਮੀ ਚੀਫ ਦਾ ਤਾਂ ਬਿਲਕੁਲ ਹੀ ਨਹੀਂ ਪਤਾ ਕੌਣ ਹੈ, ਇੰਡੀਅਨ ਨੇਵਲ ਚੀਫ ਦਾ ਬਿਲਕੁਲ ਹੀ ਨਹੀਂ ਪਤਾ, ਪਾਕਿਸਤਾਨ 'ਚ ਵੀ ਖੈਰ ਨੇਵਲ ਚੀਫ ਦਾ ਸਾਨੂੰ ਕਿਸੇ ਨੂੰ ਨਹੀਂ ਪਤਾ। 에ਅਰ ਚੀਫ ਦਾ ਪਤਾ ਹੈ ਕਿਉਂਕਿ ਉਹਨੇ ਖੜਾਕ ਕੀਤਾ 에ਅਰ ਚੀਫ ਨੇ, ਔਰ ਬੜਾ ਗੱਭਰੂ ਪੰਜਾਬ ਦਾ ਉਹ ਜਿਹੜਾ ਹੈ ਉਹਨੇ ਉਹਨੇ ਜਿਹੜਾ ਖੜਾਕ ਵੀ ਉਹ ਇੱਕ ਤੁਸੀਂ ਪਹਿਲਾਂ ਸਿੱਧੂ ਮੂਸੇ ਵਾਲਾ ਸੁਣਿਆ ਸੀ, ਅਤੇ ਹੁਣ ਸਿੱਧੂ ਜਿਹੜਾ ਉਹ J10C ਵਾਲਾ, ਮਤਲਬ ਕਿ ਇਹ ਜਿਹੜਾ ਜ਼ਹੀਰ ਬਾਬਰ ਸਿੱਧੂ, 에ਅਰ ਮਾਰਸ਼ਲ ਜ਼ਹੀਰ ਬਾਬਰ ਸਿੱਧੂ, ਇਹਦਾ ਨਾਂ ਹੁਣ ਨਹੀਂ ਭੁੱਲਣਾ ਬਈ। ਜਿਹੜੇ ਸਾਡੇ ਚੜ੍ਹਦੇ ਪੰਜਾਬ ਵਾਲੇ ਸਾਡੇ ਵੀਰ ਨੇ ਉਹਨਾਂ ਨਾਲ ਤਾਂ ਸਾਡਾ ਰੌਲਾ ਕੋਈ ਨਹੀਂ, ਜਿਹੜੇ ਪਰਲੇ ਪਾਸੇ ਵਾਲੇ ਨੇ ਉਹ ਤਾਂ ਹੁਣ ਮਾਵਾਂ ਨੇ ਦੱਸਣਾ ਲੋਕਾਂ ਨੂੰ ਵੀ ਪੁੱਤ ਸਿੱਧੂ ਆਜੂ ਜਹਾਜ਼ ਲੈ ਕੇ ਸੌਂ ਜਾਓ। ਜੋ ਕੰਮ ਬਣਿਆ ਨਾ ਜੀ, ਜਿਸ ਤਰੀਕੇ ਨਾਲ 에ਅਰ ਚੀਫ ਨੇ ਕੰਮ ਪਾਇਆ, ਠੱਲ ਪਾਈ, ਉਹ ਹੁਣ ਅਲੱਗ ਗੱਲ ਹੈ ਵੀ ਸਾਡੇ ਜਿਹੜੇ ਦੂਜੇ ਚੌਧਰੀ ਸਾਹਿਬ ਨੇ ਵੱਡੇ ਆਰਮੀ ਚੀਫ ਸਾਹਿਬ ਅਤੇ ਉਹਨਾਂ ਦੀ ਟੀਮ, ਉਹ ਹੁਣ ਪੂਰੀ ਕੋਸ਼ਿਸ਼ ਕਰ ਰਹੇ ਨੇ ਵੀ ਇਹ ਸਾਰਾ ਜਿਹੜਾ ਖੀਰ ਪੱਕੀ ਹੈ ਨਾ ਇਹ ਆਪਣੀ ਪਲੇਟ 'ਚ ਪਾ ਲਈਏ, ਕਹੀਏ ਅਸੀਂ ਇਹ ਕੰਮ ਪਾਇਆ, ਬੋਰੀ ਸਾਡੀ ਹੈ, ਬੋਰੀ ਚੁੱਕ ਕੇ ਅਸੀਂ ਜਿਹੜੀ ਮੋਢੇ 'ਤੇ ਰੱਖ ਲਈਏ। ਲੇਕਿਨ ਜਿਹੜੀ ਸੱਚੀ ਗੱਲ ਹੈ, ਰੱਬ ਲੱਗਦੀ ਗੱਲ ਹੈ, ਉਹ ਹੈ ਵੀ ਇਹਦੇ 'ਚ 에ਅਰ ਫੋਰਸ ਨੇ ਦਾ ਯੋਗਦਾਨ ਜਿਹੜਾ ਹੈ, ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ, ਜਿਹੜਾ ਉਹਨਾਂ ਦਾ ਹਿੱਸਾ ਹੈ, ਉਹ ਬਹੁਤਾ ਹੈ। ਅਤੇ ਬਹਰਹਾਲ ਜਿਹੜਾ 에ਅਰ ਚੀਫ ਹੈ ਪਾਕਿਸਤਾਨ ਦਾ ਜ਼ਹੀਰ ਬਾਬਰ ਸਿੱਧੂ ਅਤੇ ਉਹਨਾਂ ਦੀ ਟੀਮ, ਉਹਨਾਂ ਨੇ ਚੰਗਾ ਭਰਵਾਂ ਕੰਮ ਪਾਇਆ। ਮੈਂ ਇਹਨੂੰ ਪੰਜਾਬੀ ਚਾਹੁੰਦੇ ਨੇ ਠੱਲ ਪਾ ਦੇਣੀ, ਮਤਲਬ ਉਧਰਲੇ ਪਾਸਿਓਂ ਕਿਤੋਂ ਮਿਜ਼ਾਈਲ ਉੱਡ ਰਹੇ ਸਨ, ਕਿਤੋਂ ਕੁਝ ਹੋ ਰਿਹਾ ਸੀ ਅਤੇ ਕੰਮ ਬਣ ਨਹੀਂ ਸੀ ਰਿਹਾ। ਫਿਰ ਇਹਨਾਂ ਆਖਿਆ ਵੀ ਹੁਣ ਪਾਣੀ ਸਿਰੋਂ ਲੰਘਣ ਡਿਆ ਹੈ ਅਤੇ ਹੁਣ ਸ਼ਰਾਫਤ ਜ਼ਰਾ ਪਾਸੇ ਰੱਖ ਦਈਏ, ਸ਼ਰਾਫਤ ਹਸੈਨ ਨਾਲ ਬਾਅਦ 'ਚ ਗੱਲ ਕਰਾਂਗੇ ਅਤੇ ਪਹਿਲਾਂ ਜ਼ਰਾ ਕੰਮ ਕਰ ਲਈਏ। ਅਤੇ ਫਿਰ ਇਹ ਜ਼ਹੀਰ ਬਾਬਰ ਸਿੱਧੂ ਸਾਹਿਬ ਜਿਹੜੇ 에ਅਰ ਮਾਰਸ਼ਲ ਨੇ ਔਰ 에ਅਰ ਚੀਫ ਨੇ, ਉਹਨਾਂ ਨੇ ਫਿਰ ਉੱਥੇ ਆਪਣੀ ਟੀਮ ਘੱਲ ਕੇ ਜਿਹੜੇ ਹਮਲੇ ਕਰਵਾਏ। ਬਾਕੀ ਤੁਹਾਨੂੰ ਸਾਰਾ ਪਤਾ ਹੈ ਜੋ ਕੁਝ ਹੋਇਆ, ਮੈਨੂੰ ਉਹ ਦੱਸਣ ਦੀ ਲੋੜ ਨਹੀਂ, ਬਾਰ-ਬਾਰ ਬੜਕਾਂ ਨਹੀਂ ਮਾਰਨੀਆਂ ਚਾਹੀਦੀਆਂ। ਉੱਧਰ ਵੀ ਇਨਸਾਨ ਹੀ ਨੇ, ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹ ਵੀ ਇਨਸਾਨਾਂ ਦਾ ਹੀ ਨੁਕਸਾਨ ਹੋਇਆ, ਉਹ ਵੀ ਮਾਵਾਂ ਦੇ ਪੁੱਤਰ ਹੀ ਉੱਥੇ ਵੀ ਮੋਏ ਨੇ, ਇੱਧਰ ਵੀ ਮਾਵਾਂ ਦੇ ਪੁੱਤਰ ਹੀ ਮੋਏ ਨੇ। ਮੇਰੇ ਕਹਿਣ ਦਾ ਮਤਲਬ ਹੈ ਵੀ ਸ਼ਹਾਦਤਾਂ ਜਿਹੜੀਆਂ ਹੁੰਦੀਆਂ ਨੇ ਫੌਜਾਂ ਦੀਆਂ, ਉਹ ਕੋਈ ਖੁਸ਼ੀ ਦੀ ਗੱਲ ਨਹੀਂ ਹੁੰਦੀ। ਮੈਂ ਆਪਣੇ ਉਰਦੂ ਵੀਲੌਗ 'ਚ ਵੀ ਆਖਿਆ ਵੀ ਕੌਮਾਂ ਜੰਗਾਂ ਜਿੱਤਦੀਆਂ ਨੇ, ਮਾਵਾਂ ਹਾਰਦੀਆਂ ਨੇ। ਅਤੇ ਬਹਰਹਾਲ ਮੁਖਤਸਰ ਗੱਲ ਇਹ ਹੈ ਵੀ ਇੱਧਰ ਹੁਣ ਸਾਰਿਆਂ ਨੂੰ 에ਅਰ ਚੀਫ ਦਾ ਨਾਂ ਤਾਂ ਪਤਾ, ਅਤੇ ਪਤਾ ਵੀ ਹੋਣਾ ਵੀ ਕਿਉਂਕਿ ਉਹਨੇ ਕੰਮ ਪਾਇਆ, ਲੇਕਿਨ ਸਾਡੇ ਆਰਮੀ ਚੀਫ ਦੇ ਕੋਲ ਹੀ ਸਾਰੀ ਕਹਾਣੀ ਹੈ, ਸਾਰੀ ਗੱਲਬਾਤ ਹੈ, ਔਰ ਉਹਨੂੰ ਹੀ ਇਸ ਪਾਕਿਸਤਾਨ ਦਾ ਸਭ ਤੋਂ ਤਾਕਤਵਰ ਤਰੀਨ ਸ਼ਖਸ ਸਮਝਿਆ ਜਾਂਦਾ ਹੈ। ਇਹ ਹੁਣ ਜ਼ਾਹਿਰ ਹੈ ਸਾਨੂੰ ਆਹਿਸਤਾ ਆਹਿਸਤਾ ਤਬਦੀਲੀ ਕਰਨੀ ਪਏਗੀ, ਔਰ ਉਦੋਂ ਹੀ ਹੋ ਸਕਦੀ ਜਦੋਂ ਸਿਆਸਤ ਦੇ ਵਿੱਚ ਉਹਨਾਂ ਦਾ ਕਿਰਦਾਰ ਘੱਟ ਕਰੀਏ। ਅੱਗੇ ਚੱਲਨੇ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਪਾਕਿਸਤਾਨ ਕਦੀ ਵੀ ਅੰਮ੍ਰਿਤਸਰ 'ਤੇ ਹਮਲਾ ਨਹੀਂ ਕਰ ਸਕਦਾ। ਇਹ ਕਿਹਨੇ ਆਖਿਆ? ਇਹ ਤੁਸੀਂ ਆਪ ਸੁਣ ਲਓ। ਜੇ ਤੁਸੀਂ ਵੀਰ ਸੱਚ ਦੀ ਗੱਲ ਕਰੋਗੇ ਨਾ, ਉਸ ਅਕਾਲ ਪੁਰਖ ਤੋਂ, ਉਸ ਅੱਲਾਹ ਤਾਲਾ ਤੋਂ, ਉਸ ਖੁਦਾ ਤੋਂ ਭਾਣੇ ਵਿੱਚ ਰਹੋਗੇ ਤਾਂ ਦੁਨੀਆ ਤੁਹਾਨੂੰ ਟਾਰਗੇਟ ਕਰਦੀ ਆ। ਹੁਣ ਸੱਚ ਦੇ ਵੀਡੀਓ ਪਾਈ ਨਾ, ਸੱਚੀ ਗੱਲ ਦੱਸੀ ਕਿ ਅੰਮ੍ਰਿਤਸਰ ਵਿੱਚ ਹਮਲਾ ਭਾਰਤ ਵਾਲਿਆਂ ਨੇ ਕੀਤਾ, ਪਾਕਿਸਤਾਨ ਨੇ ਨਹੀਂ। ਤਾਂ ਕਈ ਵੀਰਾਂ ਨੂੰ ਐਡੀ ਤਕਲੀਫ ਹੋਈ, ਕਹਿੰਦੇ ਵੀ ਤੂੰ ਸਿੱਖ ਵਾਂ ਤੇ ਤੂੰ ਕਿਹੜੀ ਗੱਲੋਂ ਇਹ ਗੱਲ ਕਹਿਣਾ। ਵੀਰ ਮੈਂ ਸੱਚ ਕਹਿਣਾ, ਕਿਉਂ ਸਾਡੇ ਨਾਲ ਸਭ ਕੁਝ ਹੋਇਆ, ਕਿਉਂਕਿ ਭਾਰਤ ਵਾਲੇ ਪਾਸਿਓਂ ਹਮਲਾ ਹੋਇਆ। ਜੇ ਪਾਕਿਸਤਾਨ ਵਾਲੇ ਪਾਸਿਓਂ ਅੰਮ੍ਰਿਤਸਰ 'ਚ ਹਮਲਾ ਹੁੰਦਾ ਨਾ, ਉਹਨਾਂ ਕਹਿਣਾ ਸੀ, ਪਰ ਜਿੱਥੇ ਗੁਰੂ ਦੀ ਨਗਰੀ ਆ ਨਾ, ਉੱਥੇ ਪਾਕਿਸਤਾਨ ਵੱਲੋਂ ਹਮਲਾ ਨਹੀਂ ਕਰ ਸਕਦੇ, ਕਿਉਂ ਉਹਨਾਂ ਨੂੰ ਪਤਾ ਵਾ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਜਿਹੜਾ ਇਹ ਸਿੱਖਾਂ ਵਾਸਤੇ ਪਵਿੱਤਰ ਸਥਾਨ ਵਾ। ਤਾਂ ਕਰਕੇ ਪਾਕਿਸਤਾਨ ਵਾਲੇ ਕਲੀ ਅੰਮ੍ਰਿਤਸਰ 'ਤੇ ਹਮਲਾ ਨਹੀਂ ਕਰਦੇ। ਪਰ ਦੇਖੋ ਇਹ ਗਾਉਂ ਦਾ ਮੂਤ ਪੀਣ ਵਾਲਿਆਂ ਨੂੰ ਕਿੱਡੀ ਤਕਲੀਫ ਹੁੰਦੀ ਆ ਓਏ, ਗਾਉਂ ਮੂਤਰ ਵਾਲਿਓ। ਹਾਂਜੀ, ਉਹਨਾਂ ਨੇ ਆਖਿਆ ਸਰਦਾਰ ਜੀ ਨੇ ਕਿ ਪਾਕਿਸਤਾਨ ਦੇ ਉੱਤੇ, ਅੰਮ੍ਰਿਤਸਰ ਦੇ ਉੱਤੇ ਕਦੀ ਵੀ ਪਾਕਿਸਤਾਨ ਹਮਲਾ ਨਹੀਂ ਕਰ ਸਕਦਾ। ਇਹ ਉਹ ਭਰੱਪਾ ਹੈ, ਇਹ ਉਹ
ਮੈਂ ਆਖਾਂਗਾ ਵੀ ਇੱਕ ਦੂਜੇ ਦੇ ਨਾਲ ਸੰਘਣੀ ਯਾਰੀ ਹੈ ਜਿਹੜੀ ਹੁਣ ਸਰਦਾਰਾਂ ਨਾਲ ਪਾਕਿਸਤਾਨ ਦੀ ਬਣ ਰਹੀ ਹੈ ਤੇ ਸਪੈਸ਼ਲੀ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਬਣ ਰਹੀ ਹੈ ਤੇ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਸਾਡੇ ਤੇ ਹਮਲਾ ਨਹੀਂ ਕਰਨਾ, ਨਾ ਇਹ ਕਰਨਾ ਚਾਹੁੰਦੇ ਨੇ। ਅੱਛਾ, ਜਿਹੜੇ ਕੱਚੇ ਦੇ ਡਾਕੂ ਨੇ ਉਹਨਾਂ ਨੇ ਕਿਹਾ ਕਿ ਜਨਾਬ ਅਸੀਂ ਵੀ ਜਿਹੜੇ ਨੇ ਉਹ ਡਰੋਨ ਸੁੱਟਾਂਗੇ। ਇਹ ਜਦੋਂ ਡਰੋਨ ਫਿਰ ਰਹੇ ਸਨ ਉੱਤੇ ਤੇ ਕੱਚੇ ਦੇ ਡਾਕੂ ਵੀ ਆਪਣੀਆਂ ਰਫਲਾਂ ਲੈ ਕੇ ਬੰਦੂਕਾਂ ਲੈ ਕੇ ਉਹਨਾਂ ਕਿਹਾ ਵੀ ਚੱਕ ਲਓ ਵੀ ਰਫਲਾਂ ਕਬਜ਼ਾ ਲੈਣਾ। ਗਾਣਾ ਵੀ ਤੁਸੀਂ ਸੁਣਿਆ ਹੋਣਾ ਇੱਕ, ਉਹ ਜਿਹੜਾ ਉਹਨਾਂ ਨੇ ਵੀ ਡਰੋਨ ਸੁੱਟੇ ਨੇ ਥੱਲਿਓਂ ਫਾਇਰਿੰਗ ਕਰਕੇ। ਮਤਲਬ ਪੂਰਾ ਪਾਕਿਸਤਾਨ ਹੀ ਸਿੱਧਾ ਹੋਇਆ ਸੀ, ਜਿਹਦੇ ਕੋਲ ਜਿਹੜੀ ਬੰਦੂਕ ਸੀ ਉਹ ਕੱਢ ਲਿਆਇਆ ਸੀ। ਤੇ ਇਹ ਤਰੀਕਾ ਹੁੰਦਾ ਜ਼ਾਹਿਰ ਹੈ ਜੰਗਾਂ ਲੜਨ ਦਾ। ਕੌਮਾਂ ਤੇ ਫੌਜਾਂ ਇਕੱਠੀਆਂ ਹੋ ਕੇ ਜੰਗਾਂ ਲੜਨ ਤੇ ਲੜੀਆਂ ਜਾਂਦੀਆਂ ਨੇ, ਉਸ ਤੋਂ ਬਗੈਰ ਜੰਗਾਂ ਜਿਹੜੀਆਂ ਉਹ ਨਹੀਂ ਲੜੀਆਂ ਜਾ ਸਕਦੀਆਂ। ਅੱਛਾ ਜੀ, ਇੰਡੀਅਨ ਜਿਹੜੇ ਏਅਰ ਮਾਰਸ਼ਲ ਸਾਹਿਬ ਨੇ, ਏਅਰ ਚੀਫ ਨੇ ਕਿਹਾ ਵੀ ਅਗਲੀ ਲੜਾਈ ਨਾ ਹੋਵੇ, ਭਗਵਾਨ ਕਰੇ ਵੀ ਨਾ ਹੋਵੇ। ਇਹ ਗੱਲ ਤੁਹਾਡੀ ਚੰਗੀ, ਸਾਡੀ ਵੀ ਦੁਆ ਇਹੀ ਹੈ ਵੀ ਲੜਾਈ ਨਾ ਹੋਵੇ। ਲੜਾਈਆਂ 'ਚੋਂ ਕੀ ਕੱਢਣਾ ਮੈਨੂੰ ਦੱਸੋ, ਆਪਾਂ ਚੰਦ 'ਤੇ ਪੜਨਾ, ਪਿਆਰ ਮੁਹੱਬਤ ਨਾਲ ਰਹੀਏ ਦੋਵੇਂ ਮੁਲਕ। ਗੁਰਬਤ ਕਿੰਨੀ ਹੈ, ਕਿਉਂ ਮਾਵਾਂ ਦੇ ਪੁੱਤਰ ਮਾਰਦੇ ਅਸੀਂ ਲੜਾਈਆਂ ਦੇ ਵਿੱਚੋਂ ਕੱਢਦੇ ਕੀ ਹੈ। ਬਹਰਹਾਲ ਉਹਨਾਂ ਆਖਿਆ ਵੀ ਅੱਗੋਂ ਲੜਾਈ ਨਾ ਹੋਵੇ ਭਗਵਾਨ ਕਰੇ, ਲੇਕਿਨ ਜੇ ਹੋਈ ਤਾਂ ਇੰਜ ਨਹੀਂ ਲੜਨੀ। ਜ਼ਾਹਿਰ ਹੈ ਇੰਜ ਤਾਂ ਨਹੀਂ ਲੜਨੀ ਨਾ, ਫਿਰ ਇੱਧਰੋਂ ਵੀ ਇੰਜ ਨਹੀਂ ਲੜਨੀ ਜਨਾਬ। ਜਦੋਂ ਲੜਾਈ ਪੈ ਜਾਂਦਾ ਪੇਚਾ, ਜਿਸ ਵੇਲੇ ਨੱਠ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ, ਜਿਸ ਵੇਲੇ ਪੇਚਾ ਪੈ ਜਾਂਦਾ ਉਸ ਵੇਲੇ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਮਾਮਲਾ ਕੀ ਹੈ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਕਰਾਚੀ ਤੋਂ ਰੱਖਣੀ ਹੈ ਔਰ ਇਹ ਫਾਰੂ ਸਾਹਿਬ ਨੇ ਜਿਨ੍ਹਾਂ ਨੇ ਖਬਰ ਦਿੱਤੀ ਹੈ, ਉਹਨਾਂ ਨੇ ਇਹ ਕਿਹਾ ਹੈ ਕਿ ਅਲਹਮਦੁਲਿਲਾ ਮੁਲਕੀ ਹਾਲਾਤ ਮਾਮੂਲ 'ਤੇ ਆਉਣਾ ਸ਼ੁਰੂ ਹੋ ਗਏ ਨੇ। ਮਤਲਬ ਜੰਗ ਬੰਦ ਹੋ ਗਈ ਹੈ, ਜੰਗਬੰਦੀ ਹੋ ਗਈ ਹੈ, ਮੁਲਕੀ ਹਾਲਾਤ ਜਿਹੜੇ ਨੇ ਉਹ ਮਾਮੂਲ 'ਤੇ ਆਉਣਾ ਸ਼ੁਰੂ ਹੋ ਗਏ ਨੇ। ਹੁਣ ਜ਼ਾਹਿਰ ਹੈ ਜਦੋਂ ਮੁਲਕੀ ਹਾਲਾਤ ਮਾਮੂਲ 'ਤੇ ਆਉਂਦੇ ਨੇ ਤਾਂ ਬੰਦਾ ਸੋਚਦਾ ਹੈ ਵੀ ਯਾਰ ਕਿਵੇਂ ਹੋਏ ਨੇ ਮਾਮੂਲ 'ਤੇ। ਤੇ ਉਹਨਾਂ ਨੇ ਉਹਦੀ ਵਜ੍ਹਾ ਦੱਸੀ ਹੈ ਵੀ ਉਹਨਾਂ ਨੂੰ ਕੀ ਸ਼ੈ ਨਜ਼ਰ ਆਈ ਜਿਸ ਤੋਂ ਮਾਮੂਲ 'ਤੇ ਹੋਏ ਨੇ। ਉਹਨਾਂ ਨੇ ਕਿਹਾ ਅਲਹਮਦੁਲਿਲਾ ਮੁਲਕੀ ਹਾਲਾਤ ਮਾਮੂਲ 'ਤੇ ਆਉਣਾ ਸ਼ੁਰੂ ਹੋ ਗਏ ਨੇ। ਜੰਗ ਤੋਂ ਬਾਅਦ ਕਰਾਚੀ 'ਚ ਪਹਿਲਾ ਮੋਬਾਈਲ ਚੋਰੀ ਹੋ ਗਿਆ, ਖੋਹ ਲਿਆ ਗਿਆ। ਬੱਲੇ ਹੋ ਸ਼ੇਰ ਬੱਗੇ ਹੋ ਬਈ, ਤਬਾਹੀ ਕਰ ਦਿੰਦੇ ਹੋ। ਉਹਨਾਂ ਨੇ ਕਿਹਾ ਵੀ ਜਦੋਂ ਜੰਗ ਹੋ ਰਹੀ ਜ਼ਾਹਿਰ ਹੈ ਮੋਬਾਈਲ ਖੋਣੇ ਬੰਦ ਹੋ ਗਏ ਸਨ। ਉਹਨਾਂ ਕਿਹਾ ਹੁਣ ਦੁਬਾਰਾ ਮੋਬਾਈਲ ਖੁੱਸਣੇ ਸ਼ੁਰੂ ਹੋ ਗਏ ਨੇ ਕਰਾਚੀ 'ਚ। ਦਾ ਮਤਲਬ ਹੈ ਹਾਲਾਤ ਨਾਰਮਲ ਨੇ, ਜੰਗ ਦਾ ਕੋਈ ਖਤਰਾ ਨਹੀਂ, ਕੋਈ ਗੱਲਬਾਤ ਜਿਹੜੀ ਹੈ ਉਹ ਨਹੀਂ ਹੈਗੀ। ਅੱਛਾ ਜੀ, ਇਜਾਜ਼ਤ ਲੈਣੀ ਹੈ ਤੁਹਾਡੇ ਤੋਂ, ਲੇਕਿਨ ਉਸ ਤੋਂ ਪਹਿਲੇ ਦੋਹਰੇ ਚੇਤਾ ਕਰਾਈਏ ਕਿ ਸਾਡਾ ਇਹ ਚੈਨਲ ਹੁਣ ਤੁਹਾਡੇ ਸਾਹਮਣੇ ਆਉਣਾ ਬੰਦ ਹੋ ਜਾਣਾ YouTube ਤੇ। ਇਹ ਤੁਸੀਂ ਨਹੀਂ ਲੱਭ ਸਕੋਗੇ, ਸਾਨੂੰ ਲੱਭਣਾ ਹੈ ਤੇ VPN ਇੰਸਟਾਲ ਕਰਨਾ ਪਏਗਾ। ਅਸੀਂ ਤੁਹਾਨੂੰ ਅੱਜ ਇਹ ਡਾਕੂਮੈਂਟ ਦਾ ਲਿੰਕ ਦੇਵਾਂਗੇ ਜਿੱਥੇ ਤੁਸੀਂ VPN ਸਰਚ ਕਰ ਲਓਗੇ ਔਰ 2-3 VPN ਤੁਹਾਨੂੰ ਰਿਕਮੈਂਡ ਕਰਾਂਗੇ, 4 ਜਾਂ 5, ਉਹਨਾਂ 'ਚੋਂ ਕੋਈ ਇੱਕ ਆਪਣੀ ਮਰਜ਼ੀ ਦਾ ਡਾਊਨਲੋਡ ਕਰਕੇ ਇੰਸਟਾਲ ਕਰ ਲਓ। ਇਹ ਫ੍ਰੀ ਆਫ ਕਾਸਟ ਹੈ, ਇੱਥੇ ਤੁਹਾਨੂੰ ਕੋਈ ਪੈਸੇ ਵੀ ਨਹੀਂ ਲੱਗਣੇ। ਤੇ ਨਾਲ ਸਾਡਾ WhatsApp ਚੈਨਲ ਵੀ ਜੁਆਇਨ ਕਰੋ ਤਾਂ ਕਿ ਜਦੋਂ ਚੌਧਰੀ ਸਾਹਿਬ ਸਾਡੀ ਆਵਾਜ਼ ਬੰਦ ਕਰਨ ਤੇ ਅਸੀਂ ਫੇਰ ਵੀ ਤੁਹਾਡੇ ਤੱਕ ਅੱਪੜ ਸਕੀਏ। ਇਹ 1-2 ਵੀਡੀਓ ਵੇਖੋ ਤੇ ਮੈਨੂੰ ਇੱਥੋਂ ਦਿਓ ਇਜਾਜ਼ਤ। ਤੇ ਰੱਬ ਰੱਖਾ। ਜਾਨਾ ਵੇਖ ਲਓ, ਇੰਡੀਆ ਪਾਕਿਸਤਾਨ ਦੀ ਜੰਗ ਦੀ ਵਜ੍ਹਾ ਤੋਂ ਸਾਰੇ ਪਿੰਡ ਵਿੱਚ ਸਾਡੇ ਨਾਲ ਲਾਈਟਾਂ ਉਹਨਾਂ ਬੰਦ ਕਰ ਦਿੱਤੀਆਂ ਨੇ। ਬਲੈਕ ਆਊਟ ਜਿਹੜਾ ਉਹਨਾਂ ਆਰਡਰ ਦਿੱਤਾ, ਠੀਕ, ਸਾਰੇ ਪਿੰਡ ਵਿੱਚ ਉਹਨਾਂ ਲਾਈਟਾਂ ਬੰਦ ਕੀਤੀਆਂ ਨੇ। ਆ ਮੇਰਾ ਘਰ ਹੈ ਸਾਡਾ ਆਪਣਾ, ਅਸਾਂ ਵੀ ਬਾਹਰ ਦੀਆਂ ਲਾਈਟਾਂ ਬੰਦ ਕੀਤੀਆਂ ਨੇ ਇਹਤਿਆਤ ਵਾਸਤੇ। ਇਹਤਿਆਤ ਚੰਗੀ ਹੁੰਦੀ ਹੈ। ਆ ਸਾਡੇ ਮਸਾਏ ਨੇ ਤੇ ਲਾਈਟ ਮਰਨਾ, ਉਹ ਬਲਬ ਉੱਤੇ ਇਹਨਾਂ ਬਲਬ ਬੰਦ ਨਹੀਂ ਕੀਤਾ। ਇਹਨਾਂ ਨੂੰ ਅੱਗੇ ਜਾ ਕੇ ਮੈਂ ਕਿਹਾ ਕਿ ਭਾਈ ਜਾਨ ਲਾਈਟ ਬੰਦ ਕਰ ਦਿਓ, ਤੁਸੀਂ ਸਾਨੂੰ ਵੀ ਨਾਲ ਮਰਵਾਣਾ ਹੈ। ਆਪ ਤੇ ਤੁਸੀਂ ਮਰਨਾ ਹੀ ਮਰਨਾ, ਸਾਨੂੰ ਵੀ ਨਾਲ ਮਰਵਾਣਾ। ਤੇ ਕੋਈ ਚਾਚੂ ਹਰੀ ਕਹਿੰਦੇ ਨੇ ਕਿ ਉਹ ਬਲਬ ਜਿਹੜਾ ਬਲ ਰਿਹਾ ਉਹਦਾ ਬਿੱਲ ਸਾਨੂੰ ਆਉਣਾ, ਤੈਨੂੰ ਕੀ ਤਕਲੀਫ ਹੈ? ਤੇ ਚਾਚੂ ਰਨ ਮੈਂ ਕਹਿਣਾ ਚਾਹੁੰਦਾ ਬਿੱਲ ਤੁਹਾਨੂੰ ਆਉਣਾ, ਪਰ ਉਹ ਜਿਹੜਾ ਬੰਬ ਜਾਂ ਮਜ਼ਾਇਲ ਆਉਣਾ ਉਹ ਦੋਵਾਂ ਘਰਾਂ ਦਾ ਸਾਂਝਾ ਆਉਣਾ। ਉਹ ਸਿਰਫ ਤੁਹਾਨੂੰ ਨਹੀਂ ਆਉਣਾ, ਉਹ ਤਾਂ ਸਾਨੂੰ ਨਹੀਂ ਆਉਣਾ। ਤੇ ਕੀ ਕਰੀਏ, ਪਾਕਿਸਤਾਨ ਹੈ ਨਾ, ਉਹ ਇੰਡੀਆ ਵਾਲੇ ਜਿਹੜੇ ਨਹੀਂ ਉਹ ਬੰਬ ਮਜ਼ਾਇਲ ਛੱਡਦੇ ਨਾ। ਕਿਸੇ ਹੋਰ ਮੁਲਕ ਵਿੱਚ ਬੰਬ ਮਜ਼ਾਇਲ ਡਿੱਗੇ ਨਾ ਤੇ ਉਹ ਇਲਾਕਾ ਡਰ ਜਾਂਦਾ, ਹਾਲੀ ਕਰਕੇ ਟੁਰ ਜਾਂਦੇ ਨੇ। ਤੇ ਪਾਕਿਸਤਾਨ ਵਿੱਚ ਕਿਸੇ ਪਿੰਡ ਵਿੱਚ ਬੰਬ ਜਾਂ ਮਜ਼ਾਇਲ ਡਿੱਗਦਾ ਨਾ ਤੇ ਨਾਲ ਦੇ 4 ਪਿੰਡਾਂ ਵਾਲੇ ਵੀ ਇਕੱਠੇ ਹੋ ਕੇ ਨਾ ਉੱਥੇ ਟੁਰ ਜਾਂਦੇ ਨੇ। ਉਹ ਫਲਾਣੇ ਪਿੰਡ ਮਜ਼ਾਇਲ ਡਿੱਗਾ ਜੇ, ਵੇਖ ਕਿਤੇ ਆਵੀਏ ਕਿਵੇਂ ਦਾ। गलत मुल्क ना जंग ला बैठे हो, मैं तुम दसा कसम, मेरे को कसम ले लो, बहुत ही गलत मुल्क ना जंग ला बैठे हो, पछताओ दे।